ਜਿਹੜੀ ਕਾਂਗਰਸ ਦੀ ਅਹਿੰਸਾ ਦੀ ਕਰੀਡ ਹੈ, ਸਿਧਾਂਤ ਹੈ, ਇਹ ਸਭ ਤੋਂ ਸਫਲ ਗਰੰਟੀ ਹੈ ਫੇਥ ਦੀ। ਔਰ ਸਾਡੇ ਸਿੱਖ ਦੋਸਤ ਇਸ ਗੱਲ ਦੇ ਉੱਤੇ ਬਿਲਕੁਲ ਬੇਭਰੋਸਗੀ ਨਾ ਕਰਨ ਕਿ ਉਹਨਾਂ ਦੇ ਨਾਲ ਕਦੇ ਧੋਖਾ ਹੋ ਸਕਦਾ ਹੈ। ਜੇ ਕਾਂਗਰਸ ਨੇ ਸਿੱਖਾਂ ਦੇ ਨਾਲ ਧੋਖਾ ਕੀਤਾ, ਇਹਦਾ ਮਤਲਬ ਕਾਂਗਰਸ ਗਈ, ਉਸ ਦਾ ਜਿਹੜਾ ਭਵਿੱਖ ਖਤਮ ਹੋ ਜਾਏਗਾ। ਬਟ ਦੈਟ ਆਫ ਦਾ ਕੰਟਰੀ ਟੂ, ਜੇ ਸਿੱਖਾਂ ਨਾਲ ਅਸੀਂ ਇਵੇਂ ਕੀਤਾ, ਕਾਂਗਰਸ ਤਾਂ ਜਾਏਗੀ, ਮੁਲਕ ਵੀ ਜਾਏਗਾ। ਸਿੱਖ ਬੜੇ ਬਹਾਦਰ ਲੋਕ ਨੇ। ਦੇ ਵਿਲ ਨੋ ਹਾਊ ਟੂ ਸੇਫਗਾਰਡ ਦੇਅਰ ਰਾਈਟ ਬਾਈ ਦਾ ਐਕਸਰਸਾਈਜ਼ ਆਫ ਆਰਮਸ। ਤੇ ਸਿੱਖਾਂ ਨੂੰ ਪਤਾ ਹੈ ਕਿ ਕਿਵੇਂ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੇ ਹੱਕ ਮਹਿਫੂਜ਼ ਕਰਨੇ ਨੇ, ਇਫ ਇਟ ਸ਼ੁੱਡ ਐਵਰ ਕਮ ਟੂ ਦੈਟ। ਉਹ ਕਹਿੰਦਾ ਹੈ ਕਿ ਜੀ ਤੁਸੀਂ ਕਿਉਂ ਨਹੀਂ ਭਰੋਸਾ ਕਰਦੇ? ਜੇ ਕਾਂਗਰਸ ਨੇ ਧੋਖਾ ਕੀਤਾ ਫਿਰ ਤੁਸੀਂ ਇਸ ਗੱਲ ਦਾ, ਤੁਹਾਡੇ ਕੋਲ ਤਾਂ ਤਲਵਾਰ ਹੈ, ਫਿਰ ਤੁਸੀਂ ਤਲਵਾਰ ਖਿੱਚ ਲੈਣਾ, ਤੁਹਾਨੂੰ ਕੋਈ ਨਹੀਂ ਜਿਹੜਾ ਉਹ ਰੋਕ ਸਕਦਾ, ਕਿਉਂਕਿ ਜੇ ਧੋਖਾ ਹੁੰਦਾ। ਔਰ ਮੈਂ ਤੁਹਾਨੂੰ ਇਹ ਕਹਿੰਦਾ, ਆਈ ਆਸਕ ਯੂ ਟੂ ਐਕਸੈਪਟ ਮਾਈ ਵਰਡ, ਜੋ ਮੈਂ ਲਫ਼ਜ਼ ਕਹਿ ਰਿਹਾ ਮੇਰੇ ਤੇ ਭਰੋਸਾ ਕਰੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 26 ਫਰਵਰੀ 1931 ਨੂੰ ਹਿੰਦੂਆਂ ਦਾ ਰਾਸ਼ਟਰਪਿਤਾ ਮਹਾਤਮਾ ਗਾਂਧੀ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਆਇਆ ਸੀ, ਜਿੱਥੇ ਉਸਨੇ ਸਿੱਖਾਂ ਨੂੰ ਕਾਂਗਰਸ ਤੇ ਭਰੋਸਾ ਕਰਨ ਦਾ ਉਪਦੇਸ਼ ਦਿੱਤਾ ਸੀ। ਇਹ ਪੁੱਛੇ ਜਾਣ ਤੇ ਕਿ ਜੇ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਸਿੱਖਾਂ ਨਾਲ ਧੋਖਾ ਕੀਤਾ ਤਾਂ ਫਿਰ ਸਿੱਖਾਂ ਸਾਹਮਣੇ ਕਿਹੜਾ ਰਸਤਾ ਬਾਕੀ ਬਚੇਗਾ। ਸੋ ਜਵਾਬ ਵਿੱਚ ਗਾਂਧੀ ਨੇ ਕਿਹਾ ਸੀ ਕਿ ਸਿੱਖ ਬਹਾਦਰ ਕੌਮ ਹਨ ਅਤੇ ਫਿਰ ਉਹਨਾਂ ਵੱਲੋਂ ਆਪਣੇ ਹੱਕਾਂ ਲਈ ਹਥਿਆਰਾਂ ਦੀ ਵਰਤੋਂ ਪੂਰੀ ਤਰ੍ਹਾਂ ਕਰਨ ਲਈ ਜਿਹੜਾ ਉਹ ਨਿਆਂ ਸੰਗਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਸਿੱਖਾਂ ਦਾ ਇੱਕ ਵਰਗ ਜਿਹੜਾ ਮੀਰੀ ਪੀਰੀ ਦੇ ਸਿਧਾਂਤ ਵੱਲ ਪਿੱਠ ਕਰਕੇ ਬੈਠਾ ਹੈ, ਔਰ ਉਹ ਇਸ ਕਿਸਮ ਦੇ ਪ੍ਰਚਾਰ ਦਾ ਵੀ ਸ਼ਿਕਾਰ ਹੁੰਦਾ ਹੈ ਜਿਹੜਾ ਕਿ ਉਹਨਾਂ ਹਲਕਿਆਂ ਵੱਲੋਂ ਕੀਤਾ ਜਾਂਦਾ ਹੈ ਜਿਹੜੇ ਸਿੱਖਾਂ ਦੇ ਉਸ ਜੁਝਾਰੂ ਸੰਘਰਸ਼ ਨੂੰ ਕਾਲੇ ਦੌਰ ਦੇ ਤੌਰ 'ਤੇ ਪ੍ਰਚਾਰਦੇ ਨੇ। ਸਿੱਖਾਂ ਨੂੰ ਹੀ ਉਹਨਾਂ ਦੇ ਜੋ ਕੁਛ ਉਹਨਾਂ ਨਾਲ ਹੋ ਰਿਹਾ ਉਸ ਲਈ ਦੋਸ਼ੀ ਦੱਸਦੇ ਨੇ ਕਿ ਭਾਈ ਪੰਗਾ ਕਾਹਨੂੰ ਲੈਣਾ ਸੀ, ਹਥਿਆਰ ਕਾਹਨੂੰ ਚੁੱਕਣੇ ਸੀ, ਅਕਾਲ ਤਖਤ 'ਤੇ ਸੰਤ ਕਿਉਂ ਚਲੇ ਗਏ ਹਥਿਆਰਾਂ ਨਾਲ, ਔਰ ਜੇ ਇਵੇਂ ਨਾ ਹੁੰਦਾ ਸ਼ਾਂਤਮਈ ਤਰੀਕੇ ਦੇ ਨਾਲ ਰਹਿਣਾ ਹੁੰਦਾ ਔਰ ਕਰਨਾ ਚਾਹੀਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਉਹਨਾਂ ਦੇ ਜ਼ੁਲਮ ਨੂੰ ਠੱਲ ਪਾਈ ਅਤੇ ਉਹਨਾਂ ਨੂੰ ਉਹਨਾਂ ਦੀ ਅਕਲ ਟਿਕਾਣੇ ਲਿਆਂਦੀ ਦਿੱਲੀ ਦੇ ਹਾਕਮਾਂ ਦੀ, ਅਤੇ ਉਸ 'ਚ ਬਹੁਤ ਵੱਡਾ ਰੋਲ ਜਿਹੜਾ ਹੈ ਸਾਡੇ ਉਹਨਾਂ ਜੁਝਾਰੂ ਸਿੰਘਾਂ ਸਿੰਘਣੀਆਂ ਦਾ ਹੈ। ਅਸੀਂ ਹਮੇਸ਼ਾ ਹੀ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਕੇਰ ਸਿੰਘਾਂ, ਜਿੰਦਿਆਂ, ਸੁੱਖਿਆਂ, ਦਿਲਾਵਰ ਸਿੰਘਾਂ, ਰਾਜੋ ਆਣਿਆਂ, ਹਵਾਰਿਆਂ, ਤਾਰਿਆਂ ਦੇ ਸ਼ੁਕਰਗੁਜ਼ਾਰ ਰਹਾਂਗੇ ਜਿਨ੍ਹਾਂ ਨੇ 18ਵੀਂ ਸਦੀ ਦੇ ਉਸ ਬਹਾਦਰੀ ਭਰੇ ਸਿੱਖ ਇਤਿਹਾਸ ਨੂੰ ਦੁਹਰਾਇਆ, ਔਰ 20ਵੀਂ ਸਦੀ ਦੇ ਵਿੱਚ ਜਿਹੜਾ ਇੰਨਾ ਵੱਡਾ ਜਿਹੜਾ ਕਾਰਨਾਮਾ ਕੀਤਾ, ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਦਿੱਲੀ ਸਟੇਟ ਨੂੰ ਜਿਹੜਾ ਉਹ ਵੱਟੋ ਵੱਟ ਪਾਇਆ, ਉਸ ਨੇ ਦੱਸਿਆ ਕਿ ਭਾਈ 20ਵੀਂ ਸਦੀ ਦੇ ਸਿੰਘ ਸਿੰਘਣੀਆਂ ਵੀ ਕਿਸੇ ਗੱਲੋਂ ਆਪਣੇ 18ਵੀਂ ਸਦੀ ਦੇ ਭੈਣਾਂ ਭਰਾਵਾਂ ਨਾਲੋਂ ਪਿੱਛੇ ਨਹੀਂ ਨੇ ਤੇ ਘੱਟ ਨਹੀਂ ਨੇ। ਹੁਣ ਵੀ ਜਦੋਂ ਕਿ ਕਿਉਂਕਿ ਸਰਕਾਰ ਦਾ ਸਟੇਟ ਟੈਰਰ ਦਾ ਮੁਕਾਬਲਾ, ਤੁਹਾਡੇ ਕੋਲ ਅਸੀਂ ਅਕਸਰ UN ਚਾਰਟਰ ਨੂੰ ਤਾਂ ਕੋਟ ਕਰਦੇ ਹੀ ਹਾਂ, ਉਹਦੇ ਪ੍ਰੀਐਂਬਲ ਨੂੰ, ਕਿ ਭਾਈ ਜਦੋਂ ਬਾਕੀ ਰਸਤੇ ਬੰਦ ਹੋ ਜਾਣ ਇਹ ਨਿਆਂ ਸੰਗਤ ਹੈ ਹਥਿਆਰ ਚੁੱਕਣਾ। ਪਰ ਅੱਜ ਇੱਕ ਉਹ ਦਿਨ ਵੀ ਹੈ ਜਿੱਦਣ 26 ਫਰਵਰੀ 1931 ਨੂੰ ਗਾਂਧੀ ਗੁਰਦੁਆਰਾ ਸੀਸਗੰਜ ਦਿੱਲੀ ਆਇਆ, ਔਰ ਉਹਦਾ ਕੌਂਟੈਕਸਟ ਦੋ ਉਹਦੇ ਅੱਡ ਅੱਡ ਕੌਂਟੈਕਸਟ ਨੇ, ਕਿਉਂਕਿ 6 ਮਈ 1930 ਨੂੰ ਸੀਸਗੰਜ, ਕਿਉਂਕਿ ਜਦੋਂ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਕਿਹਾ ਵੀ ਸਿੱਖ ਤਾਂ ਅਕਾਲੀ ਦਲ ਦੇ ਥੱਲੇ, ਉਸ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਨੂੰ ਬਾਬਾ ਖੜਕ ਸਿੰਘ ਲੀਡ ਕਰਦੇ ਸੀ ਜਾਂ ਮਾਸਟਰ ਤਾਰਾ ਸਿੰਘ ਕਰਦੇ ਸੀ। ਇਹ ਸਾਰੇ 1920 ਜਦੋਂ ਗਾਂਧੀ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ, ਨਨਕਾਣਾ ਸਾਹਿਬ ਆਇਆ ਕੁਛ ਦਿਨਾਂ ਬਾਅਦ, ਔਰ ਜਲ੍ਹਿਆਂਵਾਲੇ ਬਾਗ ਤੋਂ ਬਾਅਦ ਸਾਕਾ ਨਨਕਾਣਾ ਸਾਹਿਬ ਉਸ ਤੋਂ ਬਾਅਦ ਵਾਪਰਦਾ, ਔਰ ਉਸ ਦੇ ਥੱਲੇ ਫਿਰ ਹੌਲੀ ਅਕਾਲੀ ਮੋਰਚੇ ਜਦੋਂ ਖ਼ਤਮ ਹੁੰਦੇ ਨੇ, ਗੁਰਦੁਆਰਾ ਐਕਟ ਬਣ ਜਾਂਦਾ 1925 'ਚ। ਸੋ ਆਪਣੀ ਹੋਂਦ ਦੀ ਲੜਾਈ ਨੂੰ, ਆਪਣੀ ਧਾਰਮਿਕ ਲੜਾਈ ਤਾਂ ਸਿੱਖਾਂ ਨੇ ਜਿੱਤੀ ਸ਼੍ਰੋਮਣੀ ਕਮੇਟੀ ਬਣਾ ਕੇ, ਪਰ ਜਿਹੜੀ ਸਾਡੀ ਫਿਰ ਇੱਕ ਸਿਆਸੀ ਲੜਾਈ ਆਪਣੀ
ਆਈਡੈਂਟਿਟੀ ਔਰ ਆਪਣੀ ਆਜ਼ਾਦੀ ਦੀ ਜਿਹੜੀ ਫੋਕਸ ਹੋ ਸਕਦੀ ਸੀ ਉਹ ਇੱਕ ਰਾ ਮਟੀਰੀਅਲ ਬਣ ਕੇ ਕੱਚਾ ਈਂਧਨ। ਹੁਣ ਕਈ ਕਹਿਣਗੇ ਜੀ ਤੁਸੀਂ ਹਰ ਲਫ਼ਜ਼ ਅੰਗਰੇਜ਼ੀ ਦਾ ਹੈ। ਹੁਣ ਕੱਚਾ ਈਂਧਨ ਮੈਂ ਕਿਵੇਂ ਸਮਝਾ ਸਕਾਂ ਕਿ ਰਾ ਮਟੀਰੀਅਲ ਹੁੰਦਾ ਵੀ ਫਾਈਨਲ ਪ੍ਰੋਡਕਟ ਕਿਸੇ ਹੋਰ ਦਾ ਹੈ। ਤੁਹਾਨੂੰ ਤਾਂ ਇੱਕ ਲੱਕੜ ਬਣਾ ਕੇ ਉਹਨਾਂ ਨੇ ਭੱਠੀ ਦੇ ਵਿੱਚ ਝੋਕ ਦਿੱਤਾ, ਤੁਸੀਂ ਉਹਨਾਂ ਦਾ ਬਾਲਣ ਹੋ। ਹਾਂਜੀ, ਜਿਹੜਾ ਤਿਆਰ ਹੋ ਰਿਹਾ ਜਾਂ ਜਿਹਦਾ ਉਹਦੀ ਮਲਕੀਅਤ ਕਿਸੇ ਹੋਰ ਕੋਲ ਹੈ, ਤੁਹਾਨੂੰ ਇੱਕ ਕੱਚੇ ਬਾਲਣ ਦੇ ਤੌਰ ਤੇ ਇੱਕ ਰਾ ਮਟੀਰੀਅਲ ਦੇ ਤੌਰ ਦੇ ਉੱਤੇ ਇਸਤੇਮਾਲ ਕੀਤਾ ਗਿਆ। ਔਰ ਉਸ ਪੀਰੀਅਡ 'ਚ ਆਲਰੇਡੀ ਗਾਂਧੀ ਦੀ ਚੁੰਗਲ 'ਚ, ਕਾਂਗਰਸ ਦੀ ਚੁੰਗਲ 'ਚ ਤਾਂ ਸਿੱਖ ਫਸ ਚੁੱਕੇ ਸੀ ਜਦੋਂ ਅਸੀਂ 1930-31 ਦੀ ਗੱਲ ਕਰਦੇ ਹਾਂ। ਸੋ 6 ਮਈ 1930 ਨੂੰ ਜਿਹੜਾ ਪੁਲਿਸ ਦੇ ਨਾਲ ਜਦੋਂ ਝੜਪ ਹੁੰਦੀ ਹੈ ਦਿੱਲੀ ਦੇ ਵਿੱਚ ਹੀ, ਕੋਈ ਇਹਨਾਂ ਨੇ ਕਾਂਗਰਸ ਨੇ ਰੱਖਿਆ ਹੋਇਆ ਸੀ ਸਿੱਖ ਸਭ ਤੋਂ ਅੱਗੇ, ਫਿਰ ਝੰਡੇ ਚੁੱਕੇ ਹੁੰਦੇ ਸੀ ਤੇ ਪੁਲਿਸ ਨੇ ਜ਼ਬਰ ਕੀਤਾ। ਅੱਗੋਂ ਜਿਹੜੀ ਦਿੱਲੀ ਪੁਲਿਸ ਸੀ ਉਹ ਸੀਸਗੰਜ 'ਚ ਵੀ ਆ ਵੜੀ, ਗੋਲੀ ਵੀ ਚੱਲੀ, ਸ਼ਾਇਦ ਜਾਨੀ ਨੁਕਸਾਨ ਵੀ ਹੋਇਆ ਔਰ ਗੁਰਦੁਆਰੇ ਦੀ ਪਵਿੱਤਰਤਾ ਵੀ ਭੰਗ ਹੋਈ। ਕਈ ਦਿਨ ਉਹਨਾਂ ਨੇ ਜਿਹੜੀ ਹੈ ਤਾਲਾਬੰਦੀ ਕੀਤੀ ਰੱਖੀ। ਹੁਣ ਇਹ ਉਹ ਪੀਰੀਅਡ ਸੀ ਕਿ ਗਾਂਧੀ ਉਦੋਂ ਤਾਂ ਆਇਆ ਨਾ ਇਮੀਡੀਏਟਲੀ, ਉਦੋਂ ਤਾਂ ਉਹ ਆਪਣਾ ਮੌਨ ਵਰਤ ਰੱਖ ਲੈਂਦਾ ਸੀ ਜਾਂ ਦੂਜਾ ਹੁੰਦਾ ਸੀ। ਫਿਰ 1931 ਦੇ ਵਿੱਚ ਹੀ ਬਹੁਤ ਸਾਰਿਆਂ ਨੂੰ, ਜਿਨ੍ਹਾਂ ਨੂੰ 1940 ਦੀਆਂ ਰਾਊਂਡ ਟੇਬਲ ਕਾਨਫਰੰਸਿਸ ਜੇ ਯਾਦ ਹੋਣ, ਤੇ ਇਹ ਸਿਲਸਿਲਾ 1930 'ਚ ਸ਼ੁਰੂ ਹੋ ਗਿਆ ਸੀ। ਔਰ ਗਾਂਧੀ ਸ਼ਾਇਦ ਉਦੋਂ ਜਿਹੜਾ ਦਿੱਲੀ 'ਚ ਆਇਆ, ਹਾਲਾਂ ਮੇਰੇ ਕੋਲ ਡੈਫੀਨਿਟ ਜਾਣਕਾਰੀ ਨਹੀਂ ਹੈ ਕਿ ਉਹਨੇ ਉਸ ਤੋਂ ਬਾਅਦ ਰਾਊਂਡ ਟੇਬਲ ਕਾਨਫਰੰਸ 'ਤੇ ਜਾਣਾ ਸੀ। ਸਿੱਖਾਂ 'ਚ ਗੁੱਸਾ ਸੀ, ਬਹੁਤ ਐਜੀਟੇਟਡ ਸੀ ਸਿੱਖ ਕਿ ਭਾਈ ਸਾਡੇ ਨਾਲ ਇਹ ਹੋਇਆ ਔਰ ਜਿਹੜਾ ਉਹ ਈਵਨ ਜ਼ਬਾਨੀ ਕਲਾਮੀ ਹਮਦਰਦੀ ਵੀ ਕੋਈ ਬਹੁਤੀ ਨਹੀਂ ਆਈ ਕਾਂਗਰਸੀ ਲੀਡਰਾਂ ਵੱਲੋਂ। ਸੋ ਗਾਂਧੀ ਬਹੁਤ ਸ਼ੈਤਾਨ ਸੀ ਇਸ ਪੱਖੋਂ, ਉਹਨੂੰ ਪਤਾ ਹੁੰਦਾ ਸੀ ਕਿੱਥੇ ਕੀ ਟੈਂਪਰੇਚਰ ਹੈ ਔਰ ਉੱਥੇ ਹੀ ਉਹ ਪਹੁੰਚ ਜਾਂਦਾ ਸੀ ਕਿ ਉਹਨੇ ਆਪਣਾ ਸਿਆਸੀ ਏਜੰਡਾ ਕਰਨਾ। ਹੁਣ ਜਿਹੜੀ ਤਕਰੀਰ ਗਾਂਧੀ ਨੇ ਕੀਤੀ, ਜਿਹੜੀ ਬਾਅਦ ਦੇ ਵਿੱਚ ਉਸ ਦੀਆਂ ਜਿਹੜੀਆਂ ਪਬਲੀਕੇਸ਼ਨ ਸੀ, ਯੰਗ ਇੰਡੀਆ ਜਾਂ ਉਦੋਂ ਸ਼ਾਇਦ ਹਿੰਦੁਸਤਾਨ ਟਾਈਮਸ, ਜਿਹੜੀ ਸਿੱਖਾਂ ਦੇ ਪੈਸੇ ਨਾਲ ਸ਼ੁਰੂ ਹੋਇਆ ਅਖਬਾਰ ਸੀ, ਬਾਅਦ 'ਚ ਮਦਨ ਮੋਹਨ ਮਾਲਵੀਆ ਨੇ ਜਾਂ ਬਿਰਲੇ ਨੇ ਖਰੀਦ ਲਿਆ, ਉਹਦੇ 'ਚ ਵੀ ਇਹ ਛਪਿਆ। ਹੁਣ ਗਾਂਧੀ ਉਹਦੇ 'ਚ ਕੀ ਕਹਿ ਰਿਹਾ, ਮੈਂ ਸਿਰਫ ਗਾਂਧੀ ਦੇ ਵਰਡਸ ਔਰ ਉਹਦੀ ਇੰਟਰਪ੍ਰੀਟੇਸ਼ਨ ਕਰਾਂਗਾ ਇਹ ਦੱਸਣ ਦੇ ਲਈ ਕਿ ਇਹਨਾਂ ਦਾ ਜਿਹੜਾ ਸੋ ਕਾਲਡ ਅਹਿੰਸਾ ਹੈ ਜਾਂ ਨੌਨ ਵਾਇਲੈਂਸ ਹੈ, ਜਿਹਨੂੰ ਅੱਜ ਸਿੱਖਾਂ ਦਾ ਵੀ ਇੱਕ ਤਬਕਾ ਜਿਹੜਾ ਹੈ ਉਹ ਆਪਣੇ ਗਲ ਦੇ ਨਾਲ ਤਵੀਤੜੀ ਵਾਂਗ ਲਾਈ ਫਿਰਦਾ ਹੈ ਕਿ ਜੀ ਜਿਵੇਂ ਇਹੀ ਰਸਤਾ ਹੈ। ਗਾਂਧੀ ਨੇ ਇਹ ਉਸ ਸੀਸਗੰਜ ਦਿੱਲੀ ਦੇ ਇਕੱਠ ਦੇ ਵਿੱਚ ਇਹ ਲਫ਼ਜ਼ ਕਹੇ ਜੀ। ਉਹਦੇ 'ਚ ਉਹਨੇ ਕਿਹਾ ਕਿ ਵੀ that truth and non-violence have no room for fraud or falsehood. In physical warfare, even chicanery and fraud have a place, but non-violence precludes the use of all other weapons except that of truth and justice. ਉਹ ਇਹ ਕਹਿੰਦਾ ਵੀ ਸੱਚ ਤੇ ਅਹਿੰਸਾ ਜਿਹੜੀ ਹੈ ਉਸ ਦੇ ਵਿੱਚ ਕਿਸੇ ਫਰਾਡ, ਧੋਖੇ ਜਾਂ ਝੂਠ ਦੀ ਕੋਈ ਥਾਂ ਨਹੀਂ ਹੁੰਦੀ। ਫਿਜ਼ੀਕਲ ਜਦੋਂ ਲੜਾਈ ਹੁੰਦੀ ਹੈ ਉਹਦੇ 'ਚ ਬਹੁਤ ਵਾਰ ਇਹ ਜਿਹੜਾ ਧੋਖੇਬਾਜ਼ੀ ਹੈ ਜਾਂ ਫਰਾਡ ਹੈ ਉਹ ਆਪਣੀ ਥਾਂ ਰੱਖਦੇ ਨੇ, ਲੇਕਿਨ ਨੌਨ ਵਾਇਲੈਂਸ ਦੇ ਵਿੱਚ ਇਹ ਸਾਰੇ ਹੀ ਜਿਹੜੇ ਨੇ ਇਸ ਕਿਸਮ ਦੇ ਧੋਖਾਧੜੀ ਜਾਂ ਦੂਜੇ ਇਹ ਹਥਿਆਰ ਬਿਲਕੁਲ ਐਕਸੈਪਟੇਬਲ ਨਹੀਂ ਨੇ। ਇਹਦੇ 'ਚ ਸਿਰਫ ਤੇ ਸਿਰਫ ਨਿਆਂ ਔਰ ਸੱਚਾਈ, ਟਰੂਥ ਐਂਡ ਜਸਟਿਸ ਇਹੀ ਨੇ। ਫਿਰ ਉਹ ਇਹਦੇ 'ਚ ਅੱਗੇ ਜਾਂਦਾ ਹੈ ਗਾਂਧੀ, I venture to suggest that non-violence creed of the Congress is the surest guarantee of its good faith, and our Sikh friends have no reason to fear betrayal at its hands. For the moment it did so, the Congress would not only seal its own doom, but that of the country too. Moreover, the Sikhs are a brave people. They will know how to safeguard their right by the exercise of arms if it should ever come to that. ਇਹ ਹੁਣ ਗਾਂਧੀ ਦੇ ਲਫ਼ਜ਼ ਨੇ, ਕਿਸੇ ਹੋਰ ਦਾ ਇਹਦੇ 'ਚ ਕੋਈ ਇੰਟਰਫੀਅਰੈਂਸ ਨਹੀਂ ਹੈ। ਉਹ ਕਹਿੰਦਾ ਜੀ ਮੈਂ ਇਹ ਕਹਿਣ ਦੀ ਹਿੰਮਤ ਕਰਦਾ ਕਿ ਵੀ ਇਹ ਜਿਹੜੀ ਕਾਂਗਰਸ ਦੀ ਅਹਿੰਸਾ ਦੀ ਕਰੀਡ ਹੈ, ਸਿਧਾਂਤ ਹੈ, ਇਹ ਸਭ ਤੋਂ ਸਫਲ ਗਰੰਟੀ ਹੈ ਫੇਥ ਦੀ। ਔਰ ਸਾਡੇ ਸਿੱਖ ਦੋਸਤ ਇਸ ਗੱਲ ਦੇ ਉੱਤੇ ਬਿਲਕੁਲ ਬੇਭਰੋਸਗੀ ਨਾ ਕਰਨ ਕਿ ਉਹਨਾਂ ਦੇ ਨਾਲ ਕਦੇ ਧੋਖਾ ਹੋ ਸਕਦਾ, ਕਿਉਂਕਿ ਉਹਨੇ ਕਿਹਾ ਜੀ ਕਾਂਗਰਸ ਦਾ ਤੁਸੀਂ ਹਿੱਸਾ ਹੋ ਔਰ ਤੁਸੀਂ। ਫਿਰ ਉਹ ਕਹਿੰਦਾ ਵੀ ਇੱਕ ਮੰਨ ਵੀ ਲਓ ਇੱਕ ਪਲ ਦੇ ਲਈ, ਫॉर द मोमेंट इट डिड सो
the Congress would not only seal its own doom ਕਿ ਜੇ ਕਾਂਗਰਸ ਨੇ ਸਿੱਖਾਂ ਦੇ ਨਾਲ ਧੋਖਾ ਕੀਤਾ ਇਹਦਾ ਮਤਲਬ ਕਾਂਗਰਸ ਗਈ, ਉਸ ਦਾ ਜਿਹੜਾ ਭਵਿੱਖੋ ਖਤਮ ਹੋ ਜਾਏਗਾ, ਬਟ ਦੈਟ ਆਫ ਦਾ ਕੰਟਰੀ ਟੂ। ਜੇ ਸਿੱਖਾਂ ਨਾਲ ਅਸੀਂ ਇਵੇਂ ਕੀਤਾ ਕਾਂਗਰਸ ਤਾਂ ਜਾਏਗੀ, ਮੁਲਕ ਵੀ ਜਾਏਗਾ। ਮੋਰ ਓਵਰ ਦਾ ਸਿੱਖਸ ਆਰ ਏ ਬਰੇਵ ਪੀਪਲ। ਵੀ ਇਸ ਤੋਂ ਵੀ ਵੱਧ ਕੇ ਗੱਲ ਇਹ ਹੈ ਵੀ ਸਿੱਖ ਬੜੇ ਬਹਾਦਰ ਲੋਕ ਨੇ। they will know how to safeguard their right by the exercise of arms। ਵੀ ਸਿੱਖਾਂ ਨੂੰ ਪਤਾ ਹੈ ਕਿ ਕਿਵੇਂ ਹਥਿਆਰਾਂ ਦਾ ਇਸਤੇਮਾਲ ਕਰਕੇ ਆਪਣੇ ਹੱਕ ਮਹਿਫੂਜ਼ ਕਰਨੇ ਨੇ, if it should ever come to that। ਕਿ ਜੇ ਕਦੇ ਉਹ ਤੁਹਾਡੇ ਤੱਕ ਉਹ ਸਥਿਤੀ ਆਈ ਕਿ ਕਾਂਗਰਸ ਨੇ ਤੁਹਾਡੇ ਨਾਲ ਧੋਖਾ ਕੀਤਾ, ਕਾਂਗਰਸ ਦਾ ਵੀ ਖਾਤਮਾ, ਮੁਲਕ ਦਾ ਵੀ ਖਾਤਮਾ, ਤੇ ਸਿੱਖ ਜਿਹੜੇ ਨੇ ਉਸ ਹਾਲਤ ਦੇ ਵਿੱਚ ਹਥਿਆਰਾਂ ਦੀ ਵਰਤੋਂ ਉਹਨਾਂ ਲਈ ਨਿਆਂ ਸੰਗਤ ਹੋਏਗੀ। ਉਹ ਬਹਾਦਰ ਲੋਕ ਨੇ ਤੇ ਉਹਨਾਂ ਨੂੰ ਪਤਾ ਹੈ ਆਪਣੇ ਹੱਕ ਕਿਵੇਂ ਰਹਿਣੇ ਨੇ। ਫਿਰ ਉਹ ਕਲੋਜ਼ ਇਹਨੂੰ ਕਰਦਾ ਹੈ, ਵਾਈ ਕੈਨ ਯੂ ਹੈਵ ਨਾਟ ਫੇਥ। ਕਿਉਂਕਿ ਉਸੇ ਹੀ ਸੰਗਤ ਚੋਂ ਇੱਕ ਮਧੂਸੂਦਨ ਸਿੰਘ ਬੇਦੀ ਨਾਂ ਦਾ ਸਿੱਖ ਖਲੋ ਕੇ ਉਹਨੂੰ ਵਾਰ-ਵਾਰ ਇੰਟਰਪਟ ਕਰ ਰਿਹਾ ਸੀ। ਉਹ ਕਹਿੰਦਾ ਤੁਸੀਂ ਧੋਖੇਬਾਜ਼ ਹੋ, ਤੁਸੀਂ ਪਹਿਲਾਂ ਵੀ ਧੋਖਾ ਕੀਤਾ। ਜਦੋਂ ਮੋਤੀ ਲਾਲ ਨਹਿਰੂ ਰਿਪੋਰਟ ਆਈ ਜਿਹਦੇ 'ਚ ਕਿ ਤੁਸੀਂ ਝੰਡੇ 'ਚੋਂ ਵੀ ਸਾਡਾ ਰੰਗ ਗਾਇਬ ਕਰਤਾ, ਸਾਡੀ ਹੋਂਦ ਹੀ ਗਾਇਬ ਕਰਤੀ, ਉਹਨੂੰ ਉਹ ਕਹਿ ਰਿਹਾ ਵਾਈ ਕੈਨ ਯੂ ਹੈਵ ਨਾਟ ਫੇਥ। ਤੁਸੀਂ ਕਿਉਂ ਨਹੀਂ ਸਾਡੇ ਤੇ ਭਰੋਸਾ ਕਰਦੇ। ਇਫ ਦਾ ਕਾਂਗਰਸ ਸ਼ੁੱਡ ਪਲੇ ਫਾਲਸ ਆਫਟਰਵਰਡ ਯੂ ਕੈਨ ਵੈਲ ਸੈਟਲ ਸ਼ਿਓਰਲੀ ਵਿਦ ਇਟ ਫਾਰ ਯੂ ਹੈਵ ਦਾ ਸੌਰਡ। I ask you to accept my word. Let God be the bond that binds me and the Congress with you। ਹੁਣ ਉਹ ਕਹਿੰਦਾ ਹੈ ਕਿ ਜੀ ਤੁਸੀਂ ਕਿਉਂ ਨਹੀਂ ਭਰੋਸਾ ਕਰਦੇ। ਜੇ ਕਾਂਗਰਸ ਨੇ ਧੋਖਾ ਕੀਤਾ ਫਿਰ ਤੁਸੀਂ ਇਸ ਗੱਲ ਦਾ, ਤੁਹਾਡੇ ਕੋਲ ਤਾਂ ਤਲਵਾਰ ਹੈ, ਫਿਰ ਤੁਸੀਂ ਤਲਵਾਰ ਖਿੱਚ ਲੈਣਾ, ਤੁਹਾਨੂੰ ਕੋਈ ਨਹੀਂ ਜਿਹੜਾ ਉਹ ਰੋਕ ਸਕਦਾ, ਕਿਉਂਕਿ ਜੇ ਧੋਖਾ ਹੁੰਦਾ। ਔਰ ਮੈਂ ਤੁਹਾਨੂੰ ਇਹ ਕਹਿੰਦਾ ਆਈ ਆਸਕ ਯੂ ਟੂ ਐਕਸੈਪਟ ਮਾਈ ਵਰਡ। ਜੋ ਮੈਂ ਲਫ਼ਜ਼ ਕਹਿ ਰਿਹਾ ਮੇਰੇ ਤੇ ਭਰੋਸਾ ਕਰੋ। ਲੈਟ ਗੋਡ ਬੀ ਦਾ ਬੌਂਡ ਦੈਟ ਬਾਈਂਡਸ ਮੀ ਐਂਡ ਦਾ ਕਾਂਗਰਸ ਵਿਦ ਯੂ। ਰੱਬ ਦੀ ਗਰੰਟੀ ਕਿ ਜੀ ਰੱਬ ਜਿਹੜਾ ਹੈ ਉਹ ਵਿਟਨੈਸ ਹੈ, ਉਹ ਸ਼ਹਾਦਤ ਹੈ ਇਸ ਗੱਲ ਦੀ ਕਿ ਜਿਹੜੀ ਮੈਂ ਔਰ ਕਾਂਗਰਸ ਤੁਹਾਡੇ ਨਾਲ ਕਰ ਰਹੇ। ਹੁਣ ਇਸ ਹੱਦ ਤੱਕ ਜਾ ਕੇ ਜਦੋਂ ਕੋਈ ਗੱਲ ਹੁੰਦੀ ਹੈ ਤੇ ਫਿਰ ਅੱਜ ਜਿਹੜੇ ਸਾਡੇ ਆਪਣਿਆਂ ਚੋਂ ਆਰਮਡ ਸਟਰਗਲ ਨੂੰ ਜਾਂ ਹਥਿਆਰਬੰਦ ਸੰਘਰਸ਼ ਨੂੰ ਹੱਕ ਬਨਾਜ਼ਮ ਨਾ ਦੱਸ ਕੇ ਉਸ ਨੂੰ ਜਿਹੜਾ ਉਹ ਰਾਹੋਂ ਕੁਰਾਏ ਪਿਆ ਕਹਿਣ, ਸੋ ਉਹ ਆਪਣੇ ਮੂੰਹ ਨੂੰ ਆਪ ਹੀ ਸ਼ੀਸ਼ੇ 'ਚ ਦੇਖ ਕੇ ਦੇਖ ਲੈਣ। ਤੇ ਜੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਫ਼ਜ਼ਾਂ ਦੇ ਉੱਤੇ ਭਰੋਸਾ ਨਹੀਂ ਹੈ ਤੇ ਇਸ ਜਿਹੜਾ ਉਹ ਗਾਂਧੀ ਦੇ ਇਸ ਸਾਰੇ ਚੋਂ ਜਸਟੀਫਿਕੇਸ਼ਨ ਕੱਢ ਲੈਣ ਕਿ ਭਾਈ ਇਹ ਤਾਂ ਤੁਹਾਡੇ ਬਾਪੂ ਨੇ ਹੀ ਕਿਹਾ ਸੀ। ਜੇ ਤੁਹਾਨੂੰ ਆਪਣੇ ਬਾਪੂ ਤੇ ਯਕੀਨ ਨਹੀਂ ਹੈ ਕਿ ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ, ਇਹ ਵੀ ਰੱਬ ਨੂੰ ਗਵਾਹੀ ਪਾ ਰਿਹਾ ਸੀ ਕਿ ਰੱਬ ਗਵਾਹ ਹੈ ਕਿ ਭਾਈ ਜੇ ਇਵੇਂ ਨਾ ਹੋਇਆ ਫਿਰ ਤੁਸੀਂ ਹੱਕ ਬਨਾਜ਼ਬ ਹੋ ਤਲਵਾਰ ਚੁੱਕਣ ਲਈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।